Ayodhya is the meeting ground of Sanatan Dharma and Sikhism. ਜਦੋਂ ਔਰੰਗਜ਼ੇਬ ਦੇ ਥੱਲੇ ਮੁਗਲ ਫੌਜ ਨੇ ਅਯੁੱਧਿਆ ਤੇ ਚੜ੍ਹਾਈ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ 400 ਨਿਹੰਗ ਸਿੱਖ ਭੇਜੇ ਤਾਂ ਕਿ ਉੱਥੋਂ ਦੇ ਅਘੋਰੀ ਜਿਹੜੇ ਮੁਰਦੇ ਵੀ ਖਾ ਜਾਂਦੇ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਮੁਗਲ ਫੌਜ ਦੇ ਖਿਲਾਫ ਲੜੇ। ਪਾਈਤਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਜਿਹੜਾ ਆਲਾ ਦੁਆਲਾ ਘੇਰਿਆ ਹੋਇਆ ਹੈ, 11-12 ਜੰਗਾਂ ਉਹਨਾਂ ਦੇ ਨਾਲ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ। ਖਾਲਸੇ ਦੀ ਅਜੇ ਸਾਜਨਾ ਹੋਈ ਨਹੀਂ ਹੈ ਤੇ 1697 ਚ ਨਿਹੰਗ ਸਿੰਘ 400 ਜਿਹੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਭੇਜ ਦਿੱਤੇ ਗੁਰੂ ਸਾਹਿਬ ਨੇ ਕਿ ਜਾ ਕੇ ਤੁਸੀਂ ਅਘੋਰੀਆਂ ਨਾਲ ਮਿਲ ਕੇ ਮੁਗਲ ਫੌਜ ਦਾ ਟਾਕਰਾ ਕਰੋ। ਵਿਊਅਰਸ ਵੈਲਕਮ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਹਿੰਦੂ ਤਵੀਆਂ ਨੇ ਕੋਈ ਨਾ ਕੋਈ ਰੈਂਟਾ ਸਿੱਖ ਆਪਣੇ ਪ੍ਰੋਪੇਗੈਂਡੇ ਲਈ ਆਪਣੇ ਅੱਗੇ ਕੀਤਾ ਜਾਂਦਾ ਹੈ। ਸੋ ਮੋਦੀ ਸਰਕਾਰ ਵਿੱਚ ਸਿੱਖੀ ਭੇਖ ਵਿੱਚ ਮੰਤਰੀ ਹਰਦੀਪ ਪੁਰੀ ਨੇ ਅਯੋਧਿਆ ਵਿੱਚ ਆਪਣੇ ਪਰਿਵਾਰ ਸਮੇਤ ਜਾ ਕੇ ਉੱਥੇ ਖਲੋ ਕੇ ਇਹ ਟਿੱਪਣੀ ਕੀਤੀ ਕਿ ਅਯੋਧਿਆ ਸਨਾਤਨ ਧਰਮ ਅਤੇ ਸਿੱਖ ਧਰਮ ਦੀ ਮੀਟਿੰਗ ਗਰਾਊਂਡ ਹੈ। ਸੋ ਉਸ ਵੱਲੋਂ ਸੁਣਾਇਆ ਗਿਆ ਜਿਹੜਾ ਇਤਿਹਾਸ ਵੀ ਹੈ ਉਹ ਸਰਾਸਰ ਝੂਠਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਰੈਂਟਾ ਸਿੱਖ ਕਹਿੰਦੇ ਹਾਂ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਕਈ ਵਾਰ ਇਵੇਂ ਲੱਗਣ ਲੱਗ ਜਾਂਦਾ ਜਦੋਂ ਤੁਸੀਂ ਚਾਰ ਚੁਫੇਰੇ ਨਜ਼ਰ ਮਾਰਦੇ ਹੋ ਕਿ ਵੀ ਬੇਗੈਰਤੇ ਲੋਕਾਂ ਦੀ ਇੰਨੀ ਲੰਬੀ ਫੌਜ ਹੈ। ਔਰ ਇਸ ਤੋਂ ਹੀ ਫਿਰ ਕਈ ਵਾਰ ਕਈ ਸਾਡੇ ਵੀਰੇ ਕਹਿਣਗੇ ਜੀ ਵੀ ਆਪਣੇ 'ਚ ਗੱਦਾਰ ਬੜੇ ਨੇ ਤੇ ਮੇਰਾ ਇਹਦੇ ਤੇ ਜਵਾਬ ਹੁੰਦਾ ਵੀ ਨਹੀਂ, ਆਪਣੇ 'ਚ ਸਰਦਾਰ ਵੀ ਬੜੇ ਨੇ। ਗੱਦਾਰ ਇਸੇ ਲਈ ਖਰੀਦੇ ਜਾਂਦੇ ਨੇ ਜਾਂ ਬਣਦੇ ਨੇ, ਬਣਾਏ ਜਾਂਦੇ ਨੇ ਕਿਉਂਕਿ ਸਰਦਾਰਾਂ ਨੂੰ ਚੁੱਪ ਕਰਵਾਉਣਾ ਹੁੰਦਾ ਜਾਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਹੀ ਜਿਹੜਾ ਹੈ ਉਹ ਸਾਹਮਣੇ ਕਰਨਾ ਹੁੰਦਾ। ਔਰ ਖ਼ਾਸ ਤੌਰ 'ਤੇ ਜਿਹੜੇ ਸਰਕਾਰੀ ਮੁਲਾਜ਼ਮ ਨੌਕਰੀਆਂ 'ਚ ਔਰ ਖ਼ਾਸ ਤੌਰ 'ਤੇ ਡਿਪਲੋਮੈਟ ਲੈਵਲ ਦੇ ਉੱਤੇ ਡਿਪਲੋਮੈਟਿਕ ਅਸਾਈਨਮੈਂਟ 'ਚ ਰਹੇ ਲੋਕ ਨੇ ਜਿਹੜੇ ਜਦੋਂ ਉੱਥੋਂ ਛੁਟਕਾਰਾ ਪਾਉਂਦੇ ਨੇ ਸੋ ਆਲਰੇਡੀ ਉਹਨਾਂ ਦੀ ਟ੍ਰੇਨਿੰਗ ਹੋ ਚੁੱਕੀ ਹੁੰਦੀ ਹੈ। ਉਹਨਾਂ ਨੂੰ ਇੱਥੇ ਤਾਂ ਉਹ ਬ੍ਰੇਨ ਰੌਟ ਕਹਿੰਦੇ ਨੇ ਜਿਹੜਾ ਸੋਸ਼ਲ ਮੀਡੀਆ ਜਾਂ ਦੂਜੇ 'ਚ ਅਬਸੈਸਡ ਹੈ। ਮੈਂ ਸਮਝਦਾ ਵੀ ਇਹ ਜਿਹੜੇ ਬਿਊਰੋਕਰੈਟ ਨੇ ਖ਼ਾਸ ਤੌਰ 'ਤੇ ਫੋਰਨ ਸਰਵਿਸ ਦੇ ਜਾਂ ਫੌਜ 'ਚ ਰਹਿਣ ਵਾਲੇ ਇਹ ਪਹਿਲਾਂ ਹੀ ਬ੍ਰੇਨ ਰੌਟ ਹੋ ਚੁੱਕੇ ਹੁੰਦੇ ਨੇ ਔਰ ਉਹ ਫਿਰ ਇਹਨਾਂ ਲਈ ਹੋਰ ਵੀ ਸੂਟੇਬਲ ਹੁੰਦੇ ਨੇ ਕਿਉਂਕਿ ਉਹਨਾਂ ਦੀ ਪ੍ਰੋਗਰਾਮਿੰਗ ਉਸ ਲਿਹਾਜ਼ ਨਾਲ ਹੋਈ ਹੁੰਦੀ ਹੈ। ਜਿਵੇਂ ਅਸੀਂ ਤਰਨਜੀਤ ਸਿੰਘ ਸੰਧੂ ਦੇਖਦੇ ਹਾਂ, ਇੱਥੋਂ ਰਿਟਾਇਰ ਹੁੰਦੇ ਆ, ਅਜੇ 3 ਮਹੀਨੇ ਨਹੀਂ ਸੀ ਬੀਤੇ ਔਰ ਉੱਥੇ ਜਾ ਕੇ ਬੀਜੇਪੀ ਜੁਆਇਨ ਕੀਤੀ ਔਰ ਪਾਰਲੀਮੈਂਟ ਦੀ ਚੋਣ ਲੜੀ, ਭਾਵੇਂ ਜ਼ਮਾਨਤ ਜ਼ਬਤ ਕਰਵਾਈ। ਇਸੇ ਤਰ੍ਹਾਂ ਹੀ ਇਹ ਹਰਦੀਪ ਸਿੰਘ ਪੁਰੀ ਇਹ ਇੰਡੀਆ ਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਂਬੈਸਡਰ ਸੀ ਜਾਂ ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਕਹਿੰਦੇ ਨੇ ਇੰਡੀਅਨ ਫੋਰਨ ਸਰਵਿਸ ਦਾ। ਔਰ ਇਹਨੇ ਵੀ ਜਾਣ ਦੇ 6 ਮਹੀਨੇ ਦੇ ਵਿੱਚ ਹੀ ਬੀਜੇਪੀ ਜੁਆਇਨ ਕਰ ਲਈ ਸੀ। ਹਾਲਾਂਕਿ ਜਦੋਂ ਇੱਥੇ ਨਿਊਯਾਰਕ 'ਚ ਇਹ ਪੋਸਟਡ ਸੀ 9/11 ਤੋਂ ਬਾਅਦ ਦੇ ਪੀਰੀਅਡ ਦੇ ਵਿੱਚ, ਉਦੋਂ ਬੜਾ ਇਸ਼ੂ ਕਿ ਇਹਨੂੰ ਵੀ ਜਦੋਂ ਇਹ ਇੱਥੋਂ ਸ਼ਿਕਾਗੋ ਜਾਂ ਕਿਸੇ ਮੀਟਿੰਗ ਲਈ ਜਾ ਰਿਹਾ ਸੀ ਤਾਂ ਕਿਹਾ ਗਿਆ ਵੀ ਪੱਗ ਲਾ ਕੇ ਉਹਦੇ 'ਚ ਟੋਕਰੀ 'ਚ ਰੱਖੋ ਜਦੋਂ ਹਵਾਈ ਜਹਾਜ਼ 'ਤੇ ਚੜ੍ਹਨਾ। ਦੂਜਾ ਬੜਾ ਇਸ਼ੂ ਬਣਿਆ ਤਾਂ ਕਈਆਂ ਨੇ ਉੱਥੇ ਇੱਕ ਜਰਨਲਿਸਟ ਸੀ ਅੰਮ੍ਰਿਤਸਰ, ਮੈਨੂੰ ਕਹਿੰਦੇ ਜੀ ਦੇਖੋ ਹਰਦੀਪ ਸਿੰਘ ਪੁਰੀ ਨੇ ਪੱਗ ਦੇ ਲਈ ਕਿਵੇਂ ਸਟੈਂਡ ਲਿਆ ਔਰ ਦੂਜਾ ਉਹਨੇ ਫਲਾਈ ਕਰਨ ਤੋਂ ਨਾ ਕਰਤੀ ਜਾਂ ਦੂਜੇ। ਮੈਂ ਕਿਹਾ ਚਲੋ ਜੋ ਉਹਨੇ ਕੀਤਾ ਉਹ ਪੋਜ਼ੀਟਿਵ ਹੈ। ਨਹੀਂ ਕਹਿੰਦਾ ਜੀ ਬਹੁਤ ਗੁਰਮੁਖ। ਇਹ ਜਦੋਂ ਨੇਪਾਲ 'ਚ ਵੀ ਸੀ ਐਂਬੈਸਡਰ ਉਦੋਂ 550 ਸਾਲਾ ਜਾਂ ਦੂਜਾ ਗੁਰੂ ਨਾਨਕ ਸਾਹਿਬ ਦੀ ਨੇਪਾਲ ਵਿਜ਼ਿਟ 'ਤੇ ਇਹ ਵੋ। ਅਤੇ ਮੈਂ ਥੋੜ੍ਹਾ ਬਹੁਤ ਉਹਨੂੰ ਜਿਹੜਾ ਸਰਚ ਕਰ ਲਿਆ ਸੀ ਉਹਦੇ 'ਤੇ। ਮੈਂ ਕਿਹਾ ਇਹ ਸਭ ਤੋਂ ਖਤਰਨਾਕ ਹੋਏਗਾ ਕਿਉਂਕਿ ਮੈਂ ਕਿਹਾ ਜਿਸ ਕਿਸਮ ਦਾ ਇਹਦਾ ਮਾਈਂਡ ਸੈੱਟ ਹੈ ਇਹ ਹਿੰਦੂ ਤਵੀਆਂ ਦੇ ਲਈ ਬਹੁਤ ਵੱਡਾ ਐਸੈਟ ਹੋਏਗਾ ਕਿਉਂਕਿ ਜਿਸ ਕਿਸਮ ਦਾ ਇਸ ਦਾ ਸਾਰਾ ਵਰਤਾਰਾ ਹੈਗਾ। ਔਰ ਉਹੀ ਗੱਲ ਹੋਈ, ਇੱਥੋਂ ਜਿਉਂ ਹੀ ਉਹ UN 'ਚੋਂ ਰਿਟਾਇਰ ਹੋਇਆ ਆਪਣੀ ਮੁਕੰਮਲ ਸਰਵਿਸ ਜਾਂ ਦੂਜੇ 'ਚੋਂ ਇਹਨੇ ਬੀਜੇਪੀ ਜੁਆਇਨ ਕੀਤੀ। ਇਹਨੂੰ ਜਿਹੜਾ ਉਹਨਾਂ ਨੇ ਮਿਨਿਸਟਰ ਬਣਾਇਆ ਮੋਦੀ ਨੇ ਕੈਬਨਿਟ। ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਵੀ ਲੜਾਈ ਪਰ ਉਹਦੇ 'ਚ ਹਾਰਿਆ ਬੁਰੀ ਤਰ੍ਹਾਂ। ਹੁਣ ਜਿਹੜਾ ਉਹਨੂੰ ਪਤਾ ਨਹੀਂ ਰਾਜ ਸਭਾ 'ਚ ਕਿਹੜੀ ਸਟੇਟ ਤੋਂ ਉਹਨੂੰ ਲਿਆਂਦਾ ਹੋਇਆ ਅਤੇ ਪਹਿਲੀ ਮਿਨਿਸਟਰੀ 'ਚ ਵੀ ਇਹ ਜਿਹੜਾ ਦੋਨੋਂ ਤਿੰਨੋਂ ਟਰਮਸ ਮੋਦੀ ਦੀਆਂ ਨੇ 2019 ਵੇਲੇ ਵੀ ਹੁਣ ਵੀ ਇਹ ਜਿਹੜਾ ਇਹਦੇ ਮੰਤਰਾਲਾ ਬਦਲਿਆ, ਪਹਿਲਾਂ ਕੋਈ ਹਾਊਸਿੰਗ 'ਚ ਸੀ ਹੁਣ ਪਤਾ ਨਹੀਂ ਕਿਹਦੇ 'ਚ ਹੈ ਪਰ ਫੁੱਲ ਫਲੈਜਡ ਮਿਨਿਸਟਰ ਹੈ। ਔਰ ਇਹਨੂੰ ਉਹ ਬੜੀ ਕਾਮਯਾਬੀ ਦੇ ਨਾਲ ਜਿਹੜਾ ਹਰਦੀਪ ਪੁਰੀ ਨੂੰ ਹੁਣ ਜਿਵੇਂ ਉਹਨਾਂ ਨੇ ਇੱਕ ਨਵਾਂ ਭੌਂਕਾ ਭਰਤੀ ਕੀਤਾ ਹੈ, ਉਹਨੂੰ ਦਿੱਲੀ ਦੀ
ਜਿਹੜੀ ਹੈ ਸਟੇਟ ਅਸੈਂਬਲੀ ਦੇ ਵਿੱਚ, ਯੂਨੀਅਨ ਟੈਰੀਟਰੀ ਹੈ ਦਿੱਲੀ, ਉਹਦੇ 'ਚ ਮਿਨਿਸਟਰ ਵੀ ਬਣਾਇਆ ਮਨਜਿੰਦਰ ਸਿਰਸਾ। ਜੀ, ਉਹ ਆਪਣਾ ਲੱਗਾ ਉਹ ਉਹਨੂੰ ਆਪਣੇ ਢੰਗ ਨਾਲ ਇਸਤੇਮਾਲ ਕਰਦੇ ਨੇ ਰਸਟਿਕ ਅੰਦਾਜ਼ ਦੇ ਵਿੱਚ। ਇਹ ਸਫਿਸਟੀਕੇਟ ਅੰਦਾਜ਼ 'ਚ ਸੌਫਟ ਸਪੋਕਨ ਔਰ ਦੂਜਾ ਹੋਣ ਕਰਕੇ। ਲੇਕਿਨ ਜਦੋਂ ਵੀ ਕੋਈ ਸਿੱਖ ਇਸ਼ੂ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਜਾਂ ਦੂਜੀ, ਜਿਵੇਂ ਜਦੋਂ ਮਨਮੋਹਨ ਸਿੰਘ ਨੂੰ ਉਹਨਾਂ ਨੇ ਆਰਡੀਨਰੀ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਹੀ ਸੰਸਕਾਰ ਕੀਤਾ ਉਹਦਾ, ਉਹਨੂੰ ਉਹਦੇ 'ਚ ਰਾਜ ਘਾਟ 'ਚ ਨਹੀਂ ਜਾਣ ਦਿੱਤਾ ਤੇ ਡਿਫੈਂਸ ਦੇ ਵਿੱਚ ਇਹਨੂੰ ਲਿਆਂਦਾ ਸੀ ਇਹਨਾਂ ਨੇ, ਹਰਦੀਪ ਪੁਰੀ ਨੂੰ। ਹੁਣ ਮੈਂ ਅੱਜ ਹੀ ਇਹ ਦੇਖ ਰਿਹਾ ਸੀ ਕਿ ਵੱਡੀ ਖਬਰ ਹਿੰਦੂ ਬਿਊਰੋ ਨੇ ਲਾਈ ਕਿ ਇਹ ਜਿਹੜਾ ਹਰਦੀਪ ਪੁਰੀ ਹੈ ਆਪਣੇ ਟੱਬਰ ਦੇ ਨਾਲ ਅਯੁੱਧਿਆ ਦੇ ਦਰਸ਼ਨਾਂ ਨੂੰ ਗਿਆ ਔਰ ਉੱਥੇ ਉਹਨੇ ਜਾ ਕੇ ਜਿਹੜਾ ਜੋ ਕੁਝ ਕਿਹਾ ਉਹਨੂੰ ਉਹਨਾਂ ਨੇ ਹੈਡਲਾਈਨ ਬਣਾਇਆ, ਅਯੁੱਧਿਆ ਇਜ਼ ਦਾ ਮੀਟਿੰਗ ਗਰਾਊਂਡ ਆਫ ਸਨਾਤਨ ਧਰਮਾ ਐਂਡ ਸਿੱਖਿਜ਼ਮ। ਕਿਉਂਕਿ ਉਹਨਾਂ ਨੂੰ ਕੇਸਦਾੜੀ ਨਾਲ ਪ੍ਰੋਬਲਮ ਨਹੀਂ ਹੈ, ਉਹਨਾਂ ਦੇ ਕਿੰਨੇ ਸਾਧੂਆਂ ਨੇ, ਦੂਜੇ ਤੀਜੇ ਰਾਮਦੇਵ ਹੈ, ਸ਼੍ਰੀ ਰਵੀ ਕ੍ਰਿਸ਼ਨ ਹੈ ਔਰ ਕਿੰਨੇ ਦੂਜੇ ਨੇ, ਉਹ ਸਾਰੇ ਹੀ ਉਹਨਾਂ ਨੇ ਵਾਲ ਰੱਖੇ ਹੋਏ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੈ। ਉਹਨਾਂ ਨੂੰ ਤਾਂ ਖਾਲਸਾ ਰਾਜ ਕਾਨਸੈਪਟ ਇਸ ਦੇ ਨਾਲ ਪ੍ਰੋਬਲਮ। ਉਹਨਾਂ ਦੇ 3600 ਫਿਰਕੇ ਨੇ, ਸਿੱਖ ਵੀ ਉਹਦਾ ਫਿਰਕਾ ਬਣ, ਔਰ ਇਹੀ ਇਹ ਕਹਿਣਾ ਚਾਹੁੰਦੇ ਨੇ ਜਦੋਂ ਇਸ ਕਿਸਮ ਦੇ ਲੋਕਾਂ ਨੂੰ ਇਹ ਅੱਗੇ ਲਿਆਉਂਦੇ ਨੇ। ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਅਯੁੱਧਿਆ ਹੈ, ਇੱਥੇ ਤਾਂ ਦੇਖੋ ਗੁਰੂ ਨਾਨਕ ਸਾਹਿਬ ਆਏ, ਗੁਰੂ ਤੇਗ ਬਹਾਦਰ ਸਾਹਿਬ ਆਏ, ਗੁਰੂ ਗੋਬਿੰਦ ਸਿੰਘ ਆਏ, ਇਸ ਲਈ ਇਹ ਤਾਂ ਮੀਟਿੰਗ ਗਰਾਊਂਡ ਹੈ। ਪਰ ਜਿਹੜੀ ਸਭ ਤੋਂ ਝੂਠੀ ਔਰ ਖਤਰਨਾਕ ਅੰਦਾਜ਼ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਇਹਨਾਂ ਨੂੰ ਕਿਉਂ ਇਹ ਲੱਗਦਾ ਹੈ ਕਿ ਵੀ ਸਿੱਖ ਬਿਲਕੁਲ ਹੀ ਮੂਰਖ ਬਣ ਗਏ ਨੇ ਜਾਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਣ। ਤੁਸੀਂ ਉਹਦਾ ਦੇਖੋ, ਇਹ ਜਦੋਂ ਹਿਸਟਰੀ ਸੁਣਾ ਰਿਹਾ ਵੀ 10ਵੇਂ ਪਾਤਸ਼ਾਹ ਨਾਲ ਇਸ ਥਾਂ ਦਾ ਕੀ ਸੰਬੰਧ ਹੈ, ਔਰ ਇਹ ਜਿਹੜਾ ਉਹਦੇ 'ਚੋਂ ਇਹ ਕਹਿੰਦਾ ਕਿ ਜੀ ਸਿੱਖਾਂ ਨੇ recalling historical occasions when Hindus and Sikhs had stood together with regard to Ram Temple। ਉਹ ਕਹਿੰਦੇ ਜੀ ਰਾਮ ਟੈਂਪਲ 'ਚ ਦੇ ਮੁੱਦੇ ਤੇ ਸਿੱਖ ਔਰ ਹਿੰਦੂ ਕਿਵੇਂ ਇਕੱਠੇ ਹੋਏ। ਉਹਨੇ ਕਿਹਾ, ਇਹ ਹਰਦੀਪ ਸਿੰਘ ਪੁਰੀ ਕਹਿ ਰਿਹਾ ਕਿ 1697 'ਚ 1697 when the invading Mughal army under Aurangzeb attacked Shri Ram Temple in Ayodhya, Shri Guru Gobind Singh Sahib Ji sent a battalion of 400 Nihang Sikhs to fight shoulder to shoulder with the Aghoris in the fierce battle। ਬਿਲਕੁਲ ਝੂਠ। ਕਿ ਉਹਨੇ ਕਿਹਾ ਜੀ 1697 'ਚ ਜਦੋਂ ਔਰੰਗਜ਼ੇਬ ਦੇ ਥੱਲੇ ਮੁਗਲ ਫੌਜ ਨੇ ਅਯੁੱਧਿਆ 'ਤੇ ਚੜ੍ਹਾਈ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ 400 ਨਿਹੰਗ ਸਿੱਖ ਭੇਜੇ ਤਾਂ ਕਿ ਉੱਥੋਂ ਦੇ ਅਘੋਰੀ ਜਿਹੜੇ ਮੁਰਦੇ ਵੀ ਖਾ ਜਾਂਦੇ ਨੇ ਜਿਹੜੇ ਉਹਨਾਂ ਦੇ ਨਾਲ ਉਹ ਉਹਨਾਂ ਦੇ ਮੁਗਲ ਫੌਜ ਦੇ ਖਿਲਾਫ ਲੜੇ। ਇਸ ਉੱਲੂ ਦੇ ਪੱਠੇ ਨੂੰ ਕੋਈ ਇਹ ਕਹੇ ਕਿ ਵੀ ਤੂੰ ਸਾਲ ਹੀ ਕਰੈਕਟ ਕਰ ਲੈਂਦਾ। 1699 'ਚ ਤਾਂ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ। ਸਿੰਘ ਲਫ਼ਜ਼ ਜਾਂ ਨਿਹੰਗ ਸਿੰਘ ਜਾਂ ਦੂਜਾ ਦਾ ਕਾਨਸੈਪਟ ਉਦੋਂ ਤੂੰ 1697 'ਚ ਗੱਲ ਕਰ ਰਿਹਾ ਕਿ 2 ਸਾਲ ਪਹਿਲਾਂ ਖਾਲਸਾ ਸਾਜਣ ਤੋਂ ਹਰਦੀਪ ਪੁਰੀ ਨੂੰ ਸੁਪਨਾ ਆਇਆ ਕਿ 400 ਨਿਹੰਗ ਸਿੰਘ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਭੇਜੇ। ਉਹ 22 ਤਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਜਿਹੜਾ ਆਲਾ ਦੁਆਲਾ ਘੇਰਿਆ ਹੋਇਆ ਹੈ। 11-12 ਜੰਗਾਂ ਉਹਨਾਂ ਦੇ ਨਾਲ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ। ਖਾਲਸੇ ਦੀ ਅਜੇ ਸਾਜਨਾ ਹੋਈ ਨਹੀਂ ਹੈ ਤੇ 1697 'ਚ ਨਿਹੰਗ ਸਿੰਘ 400 ਜਿਹੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਭੇਜ ਦਿੱਤੇ ਗੁਰੂ ਸਾਹਿਬ ਨੇ ਕਿ ਜਾ ਕੇ ਤੁਸੀਂ ਅਘੋਰੀਆਂ ਨਾਲ ਮਿਲ ਕੇ ਮੁਗਲ ਫੌਜ ਦਾ ਟਾਕਰਾ ਕਰੋ। ਸੋ ਇਸ ਤੋਂ ਅਸੀਂ ਅੰਦਾਜ਼ਾ ਫਿਰ ਹੋਰ ਇਸ ਦੇ ਵਿੱਚ ਹੈ, ਪਰ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਦੱਸਦੀ ਹੈ ਕਿ ਵੀ ਇਹ ਲੋਕ ਜਿਨ੍ਹਾਂ ਨੇ ਜਿਹੜੇ ਜ਼ਮੀਰ ਫਰੋਸ਼ ਨੇ, ਜਿਨ੍ਹਾਂ ਦੇ ਸਿਰਾਂ 'ਤੇ ਪੱਗਾਂ ਰੱਖੀਆਂ ਹੋਈਆਂ ਨੇ, ਹਾਂਜੀ, ਉਹ ਕਈ ਜਦੋਂ ਸੋਸ਼ਲ ਮੀਡੀਆ 'ਤੇ ਕਹਿਣਗੇ, ਹਾਲਾਂਕਿ ਮੈਨੂੰ ਇਹ ਟਰਮ ਬਹੁਤ ਹੀ ਚੰਗੀ ਨਹੀਂ ਲੱਗਦੀ, ਪਰ ਇਹ ਪੱਗ ਫਸਾਈ ਹੋਈ ਵਾਲੀ ਗੱਲ ਹੀ ਹੈ ਕਿ ਵੀ ਤੁਸੀਂ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਵੀ ਤੁਸੀਂ ਪਵਾ ਲਿਆ, ਆਪਣਾ ਮੁੱਲ ਵੀ ਪਵਾ ਲਿਆ, ਤੁਸੀਂ ਵਿਕੇ ਵੀ ਹੋਏ ਹੋ, ਪਰ ਇੰਨਾ ਝੂਠ। ਹੁਣ ਇਹ ਕਹਿ ਰਿਹਾ ਵੀ 1697 'ਚ ਗੁਰੂ ਸਾਹਿਬ ਨੇ 400 ਨਿਹੰਗ ਸਿੰਘ ਭੇਜ ਦਿੱਤੇ ਉੱਥੇ ਅਯੁੱਧਿਆ ਦੇ ਵਿੱਚ ਕਿ ਅਘੋਰੀਆਂ ਨਾਲ ਮਿਲ ਕੇ ਉਹ ਮੁਗਲ ਫੌਜਾਂ ਦੇ ਉੱਤੇ। ਕੀ ਯਾਨੀ ਹੁਣ ਕਿਸ ਹੱਦ ਤੱਕ ਜਾ ਕੇ ਇਹ ਬੇਗੈਰਤੀ ਜਿਹੜੀ ਹੈ, ਇਹਨਾਂ ਦੇ ਲਈ ਕੋਈ ਲਫ਼ਜ਼ ਨਹੀਂ ਬਚਦਾ ਇਸ ਤੋਂ ਬਿਨਾਂ ਕਿ ਭਾਈ ਜਿਹੜੇ ਬੇਗੈਰਤ ਨੇ, ਜਿਨ੍ਹਾਂ ਨੇ ਆਪਣਾ ਆਪਾ ਵੇਚਿਆ, ਆਪਣੀ ਕੌਮ ਦੇ ਨਾਲ ਧਰੋਹ ਕਮਾ ਰਹੇ ਨੇ, ਨਾ ਇਸ ਲੋਕ 'ਚ ਇਹਨਾਂ ਨੂੰ ਕਿਤੇ ਢੋਈ ਮਿਲੇਗੀ ਤੇ ਰੱਬ ਦੀ ਦਰਗਾਹ 'ਚ, ਗੁਰੂ ਦੀ ਦਰਗਾਹ 'ਚ ਜਿਹੜੇ ਨੇ ਮੂੰਹ ਕਾਲੇ ਦੋਜ਼ਖ ਚਾਲਿਆ, ਜਿਹੜਾ ਇਹੀ ਇਹਨਾਂ ਦਾ ਹਸ਼ਰ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।